ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਪੰਥਕ ਖਬਰ ਤੋਂ ਪੰਥਕ ਹਲਕਿਆਂ ਤੋਂ ਆ ਰਹੀ ਵੱਡੀ ਖਬਰ ਤੋਂ। ਆਪਾਂ ਲਗਾਤਾਰ ਇਹਨਾਂ ਮੁੱਦਿਆਂ ਨੂੰ ਲੈ ਕੇ ਚਰਚਾ ਕਰ ਹੀ ਰਹੇ ਹਾਂ। ਜਥੇਦਾਰਾਂ ਤੋਂ ਬਾਅਦ ਕਹਿੰਦੇ ਧਾਮੀ ਸਾਹਿਬ ਵੀ ਨਾਰਾਜ਼ ਨਜ਼ਰ ਆ ਰਹੇ ਨੇ ਤੇ ਇੱਥੋਂ ਤੱਕ ਨਾਰਾਜ਼ ਨੇ ਕਿ ਉਹਨਾਂ ਦੇ ਅਸਤੀਫੇ ਤੱਕ ਦੀ ਚਰਚਾ ਚੱਲ ਪਈ ਹੈ ਜੀ। ਪ੍ਰਵੀਨ ਜੀ, ਇੱਕ ਐਸੀ ਵਿਡੰਬਨਾ ਹੈ ਜੀ ਕਿ ਜਿਨ੍ਹਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਖੜ ਕੇ ਹੁਕਮ ਦਿੱਤਾ ਗਿਆ ਕਿ ਭਾਈ ਤੁਸੀਂ ਆਪਣੇ ਅਸਤੀਫੇ 3 ਦਿਨਾਂ 'ਚ ਘੱਲਣੇ ਆ, ਉਹਨਾਂ ਦੇ ਅਸਤੀਫੇ ਤਾਂ ਨਹੀਂ ਆਏ। ਜਿਨ੍ਹਾਂ ਨੇ ਅਸਤੀਫੇ ਮੰਗੇ ਸੀ ਉਹਨਾਂ ਦੇ ਅਸਤੀਫਿਆਂ ਤੇ ਰੋਜ਼ ਚਰਚਾ ਹੋ ਰਹੀ ਹੈ। ਇਹ ਸਥਿਤੀ ਦਾ ਮੋੜਾ ਦੇਖੋ ਕਿ ਜਿਹਾ ਹੈ, ਮਤਲਬ ਕਿ ਇਹਦਾ ਮਤਲਬ ਤੁਸੀਂ ਅਕਾਲ ਤਖਤ ਸਾਹਿਬ ਦੇ ਹੁਕਮਨਾਮਿਆਂ ਨੂੰ ਮੰਨਣ ਤੋਂ ਭਗੌੜੇ ਹੋ ਰਹੇ ਹੋ। ਇਹ ਸਵਾਲ ਵੱਡਾ ਖੜਾ ਜੀ ਜੀ। ਅੱਜ ਵੀ ਸੰਗਤ ਨੂੰ ਯਾਦ ਹੋਏਗਾ ਕਿ ਜਿਸ ਦਿਨ 2 ਦਸੰਬਰ ਨੂੰ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਸਿੰਘ ਸਾਹਿਬ ਨੇ ਹੁਕਮ ਸੁਣਾਏ ਸੀ, ਉਸ ਦਿਨ ਕਿਹਾ ਸੀ ਕਿ 3 ਦਿਨ ਕਿ 3 ਦਿਨਾਂ ਦੇ ਵਿੱਚ ਤੁਸੀਂ ਭਾਈ ਆਪਣੇ ਅਸਤੀਫੇ ਵਰਕਿੰਗ ਕਮੇਟੀ ਦੀ ਬੈਠਕ ਕਰਕੇ ਪ੍ਰਵਾਨ ਕਰਕੇ ਸਾਨੂੰ ਸੁਨੇਹਾ ਪਹੁੰਚਾਉਣਾ, ਅਕਾਲ ਤਖਤ ਸਕੱਤਰ ਕੋਲ ਸੁਨੇਹਾ ਪਹੁੰਚਣਾ। ਫਿਰ ਨਾ ਤਾਂ ਜਥੇਦਾਰ ਰਘਵੀਰ ਸਿੰਘ ਦਾ ਕੋਈ ਬਿਆਨ ਆਇਆ, ਕੋਈ ਉਹਨਾਂ ਦਾ ਰੁਕਾ ਜਾਰੀ ਹੋਇਆ, ਕੋਈ ਆਦੇਸ਼ ਜਾਰੀ ਹੋਇਆ, ਪਰ ਅਕਾਲੀ ਦਲ ਨੇ ਇਹ ਚਰਚਾ ਜ਼ਰੂਰ ਫੈਲਾਤੀ ਕਿ ਜੀ ਅਸੀਂ ਜਾਇਆ ਏ, ਸਾਨੂੰ ਮਨਜ਼ੂਰੀ ਮਿਲ ਗਈ ਕਿ 20 ਦਿਨ ਟਪਾਓ, ਕਿਉਂਕਿ 13 ਤਰੀਕ ਤੱਕ ਤਾਂ ਜੀ ਸਾਡੇ ਸੇਵਾ ਹੀ ਚੱਲ ਰਹੀ ਹੈ ਜਿਹੜੀ ਸੀ ਧਾਰਮਿਕ ਲੱਗੀ ਆ, ਇਸ ਲਈ ਅਸੀਂ ਤਾਂ 20 ਤਰੀਕ ਤੱਕ ਦਾ। 20 ਤਰੀਕ ਵੀ ਲੰਘ ਗਈ। ਫਿਰ ਕਹਿੰਦੇ ਨਹੀਂ ਜੀ 20 ਤਰੀਕ ਨਹੀਂ ਸੀ, 20 ਦਿਨ ਲਏ ਸੀ। 20 ਦਿਨ ਦੇ ਹਿਸਾਬ ਨਾਲ 23 ਤਰੀਕ ਵੀ ਲੰਘ ਗਈ। ਅੱਜ ਪੰਜਾਬ 'ਚ ਭਾਰਤ 24 ਤਰੀਕ ਚੜ੍ਹ ਗਈ। ਮੀਟਿੰਗ ਤਾਂ ਵੀ ਨਹੀਂ ਹੋਈ। ਪਰ ਇਹ ਸਾਰੀ ਪ੍ਰਕਿਰਿਆ ਦੇ ਦਰਮਿਆਨ ਜੀ ਪਹਿਲੂ ਵਾਪਰੇ ਉਹਨਾਂ ਤੇ ਜੇ ਨਜ਼ਰ ਕਰੋ, ਇਹ ਕਹਿੰਦੇ ਜੀ ਅਸੀਂ ਮੀਟਿੰਗ ਤਾਂ ਨਹੀਂ ਬੁਲਾ ਸਕਦੇ ਵਰਕਿੰਗ ਕਮੇਟੀ ਦੀ ਕਿਉਂਕਿ ਸਾਨੂੰ ਧਾਰਮਿਕ ਸਜ਼ਾ ਲੱਗੀ, ਅਸੀਂ ਉਹ ਸੇਵਾ ਪੂਰੀ ਕਰਨ ਤੋਂ ਬਾਅਦ ਕਾਰਵਾਈ ਬੈਠਾਂਗੇ। ਪਰ ਉਹ ਸਭ ਦੇ ਦਰਮਿਆਨ ਕੋਰ ਕਮੇਟੀ ਦੀ ਬੈਠਕ ਤੁਸੀਂ ਕੀਤੀ, ਕਮੇਟੀ ਦੀ ਬੈਠਕ ਕਰਕੇ ਉਹ ਸਾਰੀ ਕਾਰਵਾਈ ਪਾਈ ਹੈ ਨਾ, ਨਰਾਇਣ ਸਿੰਘ ਚੌੜਾ ਵਾਲਾ ਇਹ ਸਾਰਾ, ਜੇ ਉਹ ਸਾਰਾ ਕੁਝ ਹੋ ਸਕਦਾ ਹੈ ਕਮੇਟੀ ਦੀ ਬੈਠਕ ਕਿਉਂ ਨਹੀਂ? ਦੂਸਰੇ ਪਾਸੇ ਹੁਣ ਜਿਹੜਾ ਸਮਾਂ ਵਧਾਇਆ ਕਿ ਇਸ ਲਈ ਅਸੀਂ ਸਿੰਘ ਸਾਹਿਬ ਕੋਲ ਫੇਰ ਪਹੁੰਚ ਕਰ ਲਈ। ਸਿੰਘ ਸਾਹਿਬ ਤੋਂ ਅਸੀਂ ਮਨਜ਼ੂਰੀ ਲੈ ਲਈ ਕਿ ਜੀ ਹੁਣ ਪੰਦਰਵਾੜਾ ਚੱਲਦਾ ਹੈ, ਵੱਡੇ ਸਾਹਿਬਜ਼ਾਦੇ ਔਰ ਛੋਟੇ ਸਾਹਿਬਜ਼ਾਦਿਆਂ ਦੇ ਸ਼ਹਾਦਤ ਦੇ ਦਿਨ ਨੇ, ਇਸ ਲਈ ਇਹ ਤੋਂ ਬਾਅਦ ਦਿੱਤਾ ਜਾਵੇ। ਹੁਣ ਮਤਲਬ ਅਸੀਂ ਵਰਕਿੰਗ ਕਮੇਟੀ ਦੀ ਬੈਠਕ ਨਵੇਂ ਸਾਲ 'ਚ ਜਨਵਰੀ ਦੇ ਪਹਿਲੇ ਹਫ਼ਤੇ ਕਰਾਂਗੇ ਜੀ। ਹੁਣ ਇਹ ਪੰਦਰਵਾੜਾ ਦੇ ਹਵਾਲੇ ਨਾਲ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਕਿ ਇਹ ਪੰਦਰਵਾੜਾ ਇਕੱਲੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਲਈ ਚੱਲ ਰਿਹਾ ਸੀ। ਉਹਨਾਂ ਨੇ ਕਿਹਾ ਕਿ ਅਸੀਂ ਜੀ ਮੈਂ ਅਜੇ ਕੋਈ ਟਿੱਪਣੀ ਨਹੀਂ ਕਰੂੰਗਾ, ਇਹ ਤੋਂ ਬਾਅਦ ਕਰੂੰਗਾ। ਪਰ ਉਹਨਾਂ ਹੀ ਪੰਦਰਵਾੜੇ ਦੇ ਦਿਨਾਂ 'ਚ ਸ਼੍ਰੋਮਣੀ ਕਮੇਟੀ ਆਪਣੀ ਅੰਤਰਿੰਗ ਕਮੇਟੀ ਦੀ ਬੈਠਕ ਕਰਕੇ 3 ਮੈਂਬਰੀ ਕਮੇਟੀ ਬਣਾ ਕੇ ਜਥੇਦਾਰ ਤੋਂ ਅਸਤੀਫੇ ਦੀ ਮੰਗ ਕਰਕੇ ਉਹਨੂੰ 15 ਦਿਨ ਲਈ ਲਾਂਭੇ ਕਰਕੇ ਉਹਦੀ ਜਾਂਚ ਖੋਲ੍ਹਦੀ ਹੈ। ਜੇ ਇਹਨਾਂ ਪੰਦਰਵਾੜੇ 'ਚ ਅੰਤਰਿੰਗ ਕਮੇਟੀ ਦੀ ਬੈਠਕ ਹੋ ਸਕਦੀ ਹੈ ਸ਼੍ਰੋਮਣੀ ਕਮੇਟੀ ਦੀ, ਤਾਂ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੀ ਕਿਉਂ ਨਹੀਂ? ਫਿਰ ਜੀ ਜੀ ਇਹ ਸਾਰੀ ਪ੍ਰਕਿਰਿਆ ਤਾਂ ਸਮੁੱਚੇ ਸਿੱਖ ਜਗਤ ਲਈ, ਨਾਨਕ ਨਾਮ ਲੇਵਾ ਸੰਗਤ ਲਈ, ਇਨਸਾਨੀਅਤ ਨੂੰ ਪਰਨਾਏ ਹੋਏ ਉਹਨਾਂ ਸਾਰਿਆਂ ਲਈ ਨੇ ਦਿਨ। ਤਾਂ ਤੁਸੀਂ ਉਹਨਾਂ ਦਿਨਾਂ 'ਚ ਵੀ ਆਪਣੀ ਰਾਜਨੀਤਿਕ ਦੀਆਂ ਪੁੱਠੀਆਂ ਸਿੱਧੀਆਂ ਚਾਲਾਂ ਚੱਲ ਰਹੇ। ਬਿਲਕੁਲ ਸਹੀ ਹੈ ਜੀ। ਇਹ ਤੋਂ ਅਗਲਾ ਸਾਰਾ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਕਿਹਾ ਕਿ ਮੈਂ ਅਸਤੀਫਾ ਦੇਤਾ ਜੀ, ਮੇਰੇ ਪਰਿਵਾਰ ਨੂੰ ਮੇਰੇ ਬਾਰੇ ਆਹ ਕੁਛ ਕਿਹਾ ਜਾਂਦਾ। ਅਜੇ 2 ਦਸੰਬਰ ਤੋਂ ਪਹਿਲਾਂ ਦੀਆਂ ਕਾਰਵਾਈਆਂ ਨੇ। ਠੀਕ ਹੈ। ਉਸ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਇਸ ਹਵਾਲੇ ਤੇ ਜਥੇਦਾਰ ਗਿਆਨੀ ਰਘਵੀਰ ਸਿੰਘ ਨੇ ਕਿਹਾ ਕਿ ਵੀਡੀਓ ਜਾਰੀ ਕਰਕੇ ਮੇਰਾ ਵੀ ਅਸਤੀਫਾ ਸਾਂਭ ਦਿਓ, ਉਹਨਾਂ ਦਾ ਅਸਤੀਫਾ ਪ੍ਰਵਾਨ ਹੋਇਆ। ਅਸਤੀਫੀ ਕਾਰਵਾਈ ਸ਼ੁਰੂ ਹੋ ਗਈ। ਉਸ ਤੋਂ ਬਾਅਦ ਮਾਮਲਾ ਠੰਡਾ ਹੋਇਆ ਤੇ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਸਾਰੀ ਕਾਰਵਾਈ ਹੋਈ, ਹੁਕਮਨਾਮੇ ਪੜ੍ਹੇ ਗਏ, ਧਾਰਮਿਕ ਤੇ ਰਾਜਨੀਤਿਕ ਸਜ਼ਾਵਾਂ ਵੱਲੋਂ ਵਧਣ ਦੀ ਪ੍ਰਕਿਰਿਆ ਸ਼ੁਰੂ ਹੋਈ। ਪਰ ਪਹਿਲੇ ਦਿਨ ਤੋਂ ਹੀ ਅਕਾਲੀ ਦਲ ਦੀ ਸੁਖਬੀਰ ਬਾਦਲ ਵਾਲੀ ਲੀਡਰਸ਼ਿਪ ਰਾਜਨੀਤਿਕ ਫੈਸਲਿਆਂ ਤੋਂ ਪਰਾਂ ਹਟ ਰਹੀ ਸੀ। ਉਹ ਸਭ ਦੇ ਦਰਮਿਆਨ ਇੱਕ ਵਾਰ ਫੇਰ ਆ ਮਾਮਲਾ ਸਾਹਮਣੇ ਆ ਗਿਆ, ਜਿਹਦੇ ਉੱਤੇ ਮਤਲਬ ਜੀ ਆ ਸ਼ਿਕਾਇਤ ਆ ਗਈ ਜੀ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਜੀ, ਆ ਜੀ ਉਹਦੀ ਵੀਡੀਓ ਕਲਿੱਪ ਆ ਗਿਆ ਜੀ, ਆ ਬਲਟੋਹੇ ਨੇ ਇੱਕ ਹੋਰ ਵੀਡੀਓ ਦੇਤੀ ਜੀ, ਆ ਸ਼੍ਰੋਮਣੀ ਕਮੇਟੀ ਨੇ 3 ਮੈਂਬਰੀ ਕਮੇਟੀ ਬਣਾਤੀ ਜੀ, ਤੇ ਗਿਆਨੀ ਹਰਪ੍ਰੀਤ ਸਿੰਘ ਕਹਿੰਦੇ ਭਾਈ ਮੇਰਾ ਅਸਤੀਫਾ ਪੁਰਾਣਾ ਪਿਆ ਉਹ ਕਰ ਲਓ ਪ੍ਰਵਾਨ, ਹੁਣ ਨਹੀਂ ਮੈਂ ਦੁਬਾਰਾ ਦਿੰਦਾ। ਇਹ ਕਹਿੰਦੇ ਨਹੀਂ ਜੀ ਕਮੇਟੀ ਨੇ ਤਾਂ ਫੈਸਲਾ ਕਰ ਲਿਆ ਕਿ ਹੁਣੇ ਹਟਾਓ, ਉਹ ਤਾਂ 2 ਬੰਦੇ ਅੜ ਗਏ ਇਸ ਲਈ 3 ਮੈਂਬਰੀ ਕਮੇਟੀ ਬਣ ਗਈ। ਹੁਣ ਕਹਿਣ ਨੂੰ ਤਾਂ 15 ਦਿਨ ਨਹੀਂ ਹਟਾਇਆ। ਸਿੱਖ ਜਗਤ ਸਭ ਸਮਝਦਾ ਕਿ 15 ਦਿਨ ਤੱਕ ਕਹਿਣ ਨੂੰ ਅਗਲੇ ਨੂੰ ਲਾਂਭੇ ਕਰਤਾ ਤੁਸੀਂ ਜੀ। ਇਸ ਤੋਂ ਬਾਅਦ ਇੱਕ ਵਾਰ ਫੇਰ
ਸਭ ਦੀਆਂ ਨਜ਼ਰਾਂ ਗਿਆਨੀ ਰਘਵੀਰ ਸਿੰਘ ਤੇ ਗਈਆਂ, ਤੇ ਗਿਆਨੀ ਰਘਵੀਰ ਸਿੰਘ ਕਹਿੰਦੇ ਨਾਰਾਜ਼ ਨੇ। ਤੇ ਉਹਨਾਂ ਦੀ ਨਾਰਾਜ਼ਗੀ ਚੋਂ ਸ਼੍ਰੋਮਣੀ ਕਮੇਟੀ ਦੇ ਮੁਖੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਉਹਨਾਂ ਨੇ ਕਹਿੰਦੇ ਬੁਲਾ ਕੇ ਕਿਹਾ ਕਿ ਆਹ ਕੀ ਕੀਤਾ ਵੀ, ਇਹ ਸ਼੍ਰੋਮਣੀ ਕਮੇਟੀ ਦਾ ਅਧਿਕਾਰ ਖੇਤਰ ਹੈ, ਤੁਸੀਂ ਜਥੇਦਾਰਾਂ ਖਿਲਾਫ ਜਾਂਚ ਕਰੋਗੇ, ਲਿਆਓ ਜਿਹੜੀ ਸ਼ਿਕਾਇਤ ਹੈ ਸਾਨੂੰ ਦਿਓ, ਆਪਣੇ ਆਪ ਨੂੰ ਦੁਰਸਤ ਕਰੋ, ਦੁਬਾਰਾ ਕਮੇਟੀ ਦੀ ਬੈਠਕ ਬੁਲਾਓ, ਇਹ ਫੈਸਲਾ ਜਿਹੜਾ 3 ਮੈਂਬਰੀ ਕਮੇਟੀ ਵਾਲਾ ਇਹਨੂੰ ਖਾਰਜ ਕਰਕੇ ਵਾਪਸ ਲਓ, ਸ਼ਿਕਾਇਤ ਆਈ ਹੈ ਸਾਨੂੰ ਦਿਓ, ਅਸੀਂ ਦੇਖਾਂਗੇ, ਜਾਂਚ ਕਰਾਉਣੀ ਹੈ, ਪੁੱਛ ਪੜਤਾਲ ਕਰਾਉਣੀ ਹੈ, ਲੋੜ ਹੈ ਨਹੀਂ ਹੈ, ਇਹ ਸਾਰਾ ਫੈਸਲਾ ਸਾਡੇ ਅਧਿਕਾਰ ਖੇਤਰ ਦਾ। ਜੀ ਜੀ। ਤੇ ਕਹਿੰਦੇ ਜੀ ਉਹ ਤੋਂ ਬਾਅਦ ਧਾਮੀ ਸਾਹਿਬ ਨੇ ਹੰਗਾਮੀ ਮੀਟਿੰਗ ਸੱਦ ਲਈ ਜੀ, ਜਾਓ ਜੀ ਆਪਾਂ 23 ਤਰੀਕ ਨੂੰ ਹੰਗਾਮੀ ਮੀਟਿੰਗ ਹੋਣੀ ਸੀ, ਲੰਘੇ ਕੱਲ। ਇਹ ਤੋਂ ਪਹਿਲਾਂ ਕਿ ਹੰਗਾਮੀ ਮੀਟਿੰਗ ਹੁੰਦੀ, ਚੰਦ ਘੰਟੇ ਪਹਿਲਾਂ ਸੁਨੇਹਾ ਆ ਗਿਆ ਕਿ ਹੰਗਾਮੀ ਮੀਟਿੰਗ ਭੰਗ ਕੀਤੀ ਜਾਂਦੀ ਹੈ ਜੀ, ਨਹੀਂ ਹੋਊਗੀ ਜੀ। ਇਸ ਤੋਂ ਬਾਅਦ ਹਰਜਿੰਦਰ ਸਿੰਘ ਧਾਮੀ ਇੱਕ ਤਰ੍ਹਾਂ ਨਾਲ ਕੋਪਵਨ ਚਲੇ ਗਏ ਨੇ, ਇੱਕ ਤਰ੍ਹਾਂ ਨਾਲ ਘਰੇ ਨਾਰਾਜ਼, ਨਿਰਾਸ਼ ਤੇ ਪੀੜਤ ਹੋ ਕੇ ਘਰੇ ਚਲੇ ਗਏ ਨੇ। ਜਿਸ ਦਿਨ ਨਾਰਾਇਣ ਸਿੰਘ ਚੌੜਾ ਵਾਲਾ ਮਾਮਲਾ ਵਾਪਰਿਆ ਜੀ, ਉਸ ਦਿਨ ਸਭ ਨੇ ਇਸ ਹਵਾਲੇ ਨਾਲ ਪਹਿਲਾਂ ਦੁੱਖ ਪ੍ਰਗਟਾਇਆ ਕਿ ਘੱਟੋ ਘੱਟ ਇਹ ਗੁਰੂ ਰਾਮਦਾਸ ਦੇ ਘਰ 'ਚ ਨਹੀਂ ਹੋਣਾ ਚਾਹੀਦਾ ਸੀ। ਪਰ ਜਿਸ ਤਰੀਕੇ ਨਾਲ ਇਹਨਾਂ ਨੇ ਉਹਨੂੰ ਰਾਜਨੀਤਿਕ ਤੌਰ ਤੇ ਕੈਸ਼ ਕਰਨ ਦੀ ਕੋਸ਼ਿਸ਼ ਕੀਤੀ ਕਿ ਪੰਥ ਚੋਂ ਛੇਕ ਦੋ ਜੀ, ਸ਼੍ਰੋਮਣੀ ਕਮੇਟੀ ਦੀ ਮੀਟਿੰਗ ਹੋ ਗਈ ਜੀ, ਉਹਨਾਂ ਨੇ ਫੈਸਲਾ ਕਰ ਲਿਆ ਜੀ, ਆਹ ਭੇਜਤਾ ਜੀ ਸੁਨੇਹਾ, ਧਾਮੀ ਸਾਹਿਬ ਨੂੰ ਇਹ ਕੰਮ ਲਾਤਾ। ਆਪਾਂ ਉਸ ਦਿਨ ਵੀ ਇਹ ਗੱਲ ਕੀਤੀ ਸੀ ਕਿ ਧਾਮੀ ਹੋਰੀ ਬੜੇ ਦਬਾਅ 'ਚ ਨੇ। ਧਾਮੀ ਹੋਰਾਂ ਦੀ ਇੱਕ ਇੰਟਰਵਿਊ ਦੇ ਦੌਰਾਨ ਉਹਦੇ ਮੂੰਹ ਚੋਂ ਨਿਕਲੀ ਗਾਲ, ਆਪਾਂ ਕਿਹਾ ਸੀਗਾ ਕਿ ਕੱਲੀ ਚੜਚੋ ਹੈ ਕਿ ਜੋ ਸਥਿਤੀ ਚੋਂ ਦਬਾਅ ਹੇਠ ਕੰਮ ਕਰ ਰਹੇ ਨੇ ਉਹਦੇ ਵਿੱਚੋਂ ਹੈ। ਤੇ ਉਸ ਤੋਂ ਬਾਅਦ ਦੇ ਉੱਤੇ ਇਹ ਦਬਾਅ ਬਣਿਆ ਕਿ ਤੁਸੀਂ ਮੀਟਿੰਗ ਬੁਲਾਓ ਹੰਗਾਮੀ, ਤੇ ਹੁਣੇ ਗਿਆਨੀ ਹਰਪ੍ਰੀਤ ਸਿੰਘ ਨੂੰ ਲਾਂਭੇ ਕਰੋ। ਇਹ ਉਸ ਦਬਾਅ 'ਚ ਸੀ ਉਹ ਮੀਟਿੰਗ, ਉਹਨਾਂ ਨੇ ਉਹ ਦਬਾਅ ਝੱਲਦਿਆਂ ਉਹ ਵੀ ਮੀਟਿੰਗ ਬੁਲਾ ਲਈ। ਉਹਨਾਂ ਨੇ ਗਿਆਨੀ ਹਰਪ੍ਰੀਤ ਸਿੰਘ ਦੇ ਕਾਰਵਾਈ ਕਰਤੀ, ਕਹਿੰਦੇ ਉਹ ਨਾ ਤਾਂ ਨਾਰਾਇਣ ਸਿੰਘ ਚੌੜਾ ਨੂੰ ਪੰਥ ਚੋਂ ਛੇਕਣ ਵਾਲੀ ਕਾਰਵਾਈ ਵੱਲ ਵਧਣਾ ਚਾਹੁੰਦੇ ਸੀ, ਨਾ ਉਹ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਕਾਰਵਾਈ ਕਰਨਾ ਚਾਹੁੰਦੀ। ਇਹ ਦੋਏ ਕੰਮ ਕਹਿੰਦੇ ਉਹਨੇ ਬੜੇ ਭਾਰੀ ਮਨ ਨਾਲ ਕੀਤੇ। ਤੇ ਇੱਕ ਮਾਮਲਾ ਉਹਨਾਂ ਦਾ ਉਹ ਗਾਲ ਵਾਲਾ ਪਹਿਲਾਂ ਹੀ ਚੱਲ ਰਿਹਾ ਸੀ, ਉਹ ਤੋਂ ਪੀੜਤ ਤੇ ਔਖੇ ਸੀਗੇ। ਇਸ ਤੋਂ ਬਾਅਦ ਜਦੋਂ ਜਥੇਦਾਰ ਗਿਆਨੀ ਰਘਵੀਰ ਸਿੰਘ ਨੇ ਬੁਲਾ ਕੇ ਕਿਹਾ ਕਿ ਬਈ ਆਹ ਫੈਸਲਾ ਬਦਲੋ, ਵਾਪਸ ਲਓ, ਇਹਦੇ ਲਈ ਉਹਨਾਂ ਨੇ ਮਨ ਬਣਾਇਆ, ਮੀਟਿੰਗ ਸੱਦੀ। ਉਹ ਤੋਂ ਬਾਅਦ ਕਹਿੰਦੇ ਫਿਰ ਆਕਾ ਦਾ ਹੁਕਮ ਆ ਗਿਆ ਕਿ ਤੈਨੂੰ ਲਾਇਆ ਅਸੀਂ ਹੈ, ਹਿਸਾਬ ਨਾਲ ਕੰਮ ਕਰੇਗਾ, ਮੀਟਿੰਗ ਬੁਲਾਉਣ ਦੀ ਕੋਈ ਲੋੜ ਨਹੀਂ ਹੈ, ਕੋਈ ਮੀਟਿੰਗ ਨਹੀਂ ਹੋਊਗੀ, ਅੱਗੇ ਪਾਓ। ਮੀਟਿੰਗ ਤਾਂ ਅੱਗੇ ਪੈ ਗਈ। ਉਹ ਤੋਂ ਬਾਅਦ ਕਹਿੰਦੇ ਧਾਮੀ ਸਾਹਿਬ ਘਰ ਨੂੰ ਤੁਰ ਪਏ। ਤੇ ਜਿਹੜੇ ਧਾਮੀ ਹੋਰਾਂ ਨੂੰ ਹਟਾਉਣਾ ਚਾਹੁੰਦੇ ਸੀ, ਜਿਹੜੇ ਕਹਿੰਦੇ ਸੀ ਧਾਮੀ ਨੇ ਗਾਲ ਕੱਢਤੀ, ਆਹ ਕਰਤੀ, ਉਹ ਵੀ ਧਾਮੀ ਹੋਰਾਂ ਦੀ ਸਿਮਤੀ 'ਚ ਆ ਗਏ। ਜੇ ਧਾਮੀ ਜੀ ਤੁਸੀਂ ਚਲੇ ਗਏ, ਫਿਰ ਅਗਲਾ ਜਿਹੜਾ ਆਊਗਾ ਉਹਦਾ ਪਤਾ ਨਹੀਂ ਕੀ ਕਰੂਗਾ। ਘੱਟੋ ਘੱਟ ਤੁਸੀਂ ਮਾੜਾ ਮੋਟਾ ਸਿਧਾਂਤ ਤਾਂ ਕਿਤੇ ਬੋਲਣ ਜੋਗੇ, ਕਹਿਣ ਜੋਗੇ ਕੁਛ ਹੈਗੇ ਹੋ। ਤੇ ਇਹ ਸਭ ਦੇ ਦਰਮਿਆਨ ਕੁਝ ਫਿਰਦ ਧਿਰਾਂ ਦੀ ਧਾਮੀ ਸਾਹਿਬ ਨਾਲ ਪਹੁੰਚ ਹੋ ਗਈ, ਸੰਪਰਕ ਹੋ ਗਿਆ। ਤੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਰਾਂ ਨੇ ਕਿਹਾ ਕਿ ਚਲੋ ਜੋ ਹੋਊਗਾ ਤਾਂ ਬਾਅਦ ਦੀ ਗੱਲ, ਆ ਜਾਓ ਘਰੇ ਆਪਾਂ ਵਿਚਾਰਾਂ ਕਰ ਲੈਂਦੇ ਹਾਂ। ਕਹਿੰਦੇ ਇਹ ਤੋਂ ਪਹਿਲਾਂ ਕਿ ਜਿਨ੍ਹਾਂ ਨੂੰ ਸੱਦਿਆ ਸੀ ਉਹ ਘਰੇ ਪਹੁੰਚਦੇ, ਜਾਣਕਾਰੀ ਪਹੁੰਚ ਗਈ। ਆਕਾ ਨੇ ਕਿਹਾ ਕਿ ਆਹ ਕੀ ਕਰਨ ਲੱਗਿਆ, ਕਿਸੇ ਨੂੰ ਨਹੀਂ ਘਰੇ ਬੁਲਾਉਣਾ, ਕਿਸੇ ਨਾਲ ਨਹੀਂ ਮੁਲਾਕਾਤ ਕਰਨੀ। ਤੇ ਧਾਮੀ ਹੋਰਾਂ ਨੇ ਘਰ ਦੇ ਬੂਹੇ ਭੇੜ ਲਏ ਤੇ ਸੁਨੇਹਾ ਲਾਤਾ ਕਿ ਮੈਂ 28 ਤਰੀਕ ਤੱਕ ਹੁਣ ਕਿਸੇ ਨੂੰ ਨਹੀਂ ਮਿਲਣਾ। ਅੱਛਾ। ਤੇ ਇਹ ਤੋਂ ਬਾਅਦ ਇਹ ਗੱਲ ਉਸ ਬੰਦ ਬੂਹਿਆਂ ਦੇ ਸੀਟਾਂ ਚੋਂ ਬਾਹਰ ਆਈ ਕਿ ਧਾਮੀ ਸਾਹਿਬ ਮਾਨਸਿਕ ਤੌਰ ਤੇ ਇੰਨੇ ਪੀੜਤ ਮਹਿਸੂਸ ਕਰ ਰਹੇ ਨੇ, ਇੰਨੀ ਔਖਾਈ ਮਹਿਸੂਸ ਕਰ ਰਹੇ ਨੇ। ਉਹ ਕਹਿੰਦੇ ਕਿ ਜੇ ਸਿਧਾਂਤ ਅਨੁਸਾਰ, ਨਿਯਮਾਵਲੀ ਅਨੁਸਾਰ ਤੁਰਨਾ ਹੀ ਨੀਗਾ, ਫਿਰ ਮੈਂ ਇਹ ਅਹੁਦਿਆਂ ਦਾ ਕੀ ਕਰਨਾ। ਉਹ ਵੀ ਅਸਤੀਫਾ ਦੇਣ ਦਾ ਮਨ ਬਣਾ ਰਹੇ ਨੇ, ਜਦੋਂ ਕਿ ਹੁਣ ਕੁਝ ਤਰ੍ਹਾਂ ਉਹਨਾਂ ਤੇ ਦਬਾਅ ਬਣੇ ਨੇ ਕਿ ਨਾ, ਇਹ ਨਾ ਕਰਿਓ। ਸੋ ਗਿਆਨੀ ਹਰਪ੍ਰੀਤ ਸਿੰਘ, ਗਿਆਨੀ ਰਘਵੀਰ ਸਿੰਘ ਤੇ ਹੁਣ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਇਹਨਾਂ ਦੇ ਅਸਤੀਫਿਆਂ ਦੀ ਚਰਚਾ, ਇਹਨਾਂ ਦੇ ਅਸਤੀਫਿਆਂ ਦੀਆਂ ਗੱਲਾਂ, ਤੇ ਜਿਨ੍ਹਾਂ ਦੇ ਅਸਤੀਫਿਆਂ ਦਾ ਕੌਮ ਨੂੰ ਇੰਤਜ਼ਾਰ ਹੈ, ਉਹ ਅਜੇ ਮੀਟਿੰਗ ਵੀ ਕਰਕੇ ਰਾਜੀ ਨਹੀਂ। ਬਿਲਕੁਲ ਜੀ। ਸ਼ਰਮਾ ਜੀ, ਕਈ ਵਾਰੀ ਹਾਲਾਤ ਅਜਿਹੇ ਬਣ ਜਾਂਦੇ ਵੀ ਜਿਹੜੇ ਮਾਹੌਲ 'ਚ ਤੁਸੀਂ ਰਹਿ ਰਹੇ ਹੋ, ਉਸ ਮਾਹੌਲ 'ਚ ਤੁਹਾਨੂੰ ਸਾਹ ਲੈਣਾ ਔਖਾ ਹੋ ਜਾਂਦਾ। ਆਪ ਲੀਡਰ ਕਹਿੰਦੇ ਨਹੀਂ ਹੁੰਦੇ, ਮੇਰਾ ਫਲਾਨੀ ਪਾਰਟੀ 'ਚ ਦਮ ਘੁੱਟਦਾ ਸੀ। ਇਹ ਤਾਂ ਚਲੋ ਇਹਨਾਂ ਦੇ ਤਾਂ ਨਾਟਕ ਹੁੰਦੇ ਆ, ਇਹੀ ਹੁੰਦਾ। ਹਾਂ, ਪਰ ਅਸਲ 'ਚ ਦਮ ਘੁੱਟਣਾ ਇਹ ਹੁੰਦਾ ਕਿ ਜਦੋਂ ਤੁਸੀਂ ਕਰਨਾ ਕੁਛ ਚਾਹ ਰਹੇ ਹੋ ਉਸ ਸਿਸਟਮ ਦੇ ਲਈ, ਜਾਂ ਉਸ ਧੁੰਦੂ ਘਾਰੇ ਨੂੰ ਹਟਾਉਣ ਦੇ ਲਈ, ਜਾਂ ਜੋ ਵੀ ਚੀਜ਼ਾਂ ਗਲਤ ਵਾਪਰ ਰਹੀਆਂ ਉਹਨਾਂ ਨੂੰ ਰੋਕਣ ਦੇ ਲਈ, ਉਹਨਾਂ ਨੂੰ ਨੱਥ ਪਾਉਣ ਦੇ ਲਈ ਕਰਨਾ ਤਾਂ ਕੁਛ ਚਾਹ ਰਹੇ ਹੋ, ਇੱਛਾ ਤਾਂ ਤੁਹਾਡੀ ਕੰਮ ਕਰਦੀ ਹੈ, ਵਿਲ ਪਾਵਰ ਤਾਂ ਤੁਹਾਡੀ ਨਜ਼ਰ ਆਉਂਦੀ ਹੈ, ਪਰ ਐਕਸ਼ਨ ਤੁਹਾਨੂੰ ਕਰ ਨਹੀਂ ਦਿੱਤਾ ਜਾਂਦਾ। ਤਾਂ ਉਦੋਂ ਫਿਰ ਬੰਦਾ ਕੀ ਕਰਦਾ? ਉਦੋਂ ਫਿਰ ਉਹਨਾਂ ਜਦੋਂ ਬੇਵੱਸੀ, ਅਸਮਰਥਾ, ਇਹ ਸਾਰੇ ਸ਼ਬਦ ਇਹਨਾਂ ਹਾਲਾਤਾਂ ਲਈ ਬਣੇ ਨੇ ਨਾ ਸ਼ਰਮਾ ਜੀ। ਬਿਲਕੁਲ ਬਿਲਕੁਲ।